ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 19 ਜੂਨ 2017, 5 ਹਾਰਡ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਦੇਖੋ, ਇਹ ਵੀਕਐਂਡ ਮੈਂ ਨਿਊਯਾਰਕ ਬੈਲਟ ਦੇ ਵਿੱਚ ਹੀ ਸੀ ਜੀ, ਕਿਉਂਕਿ ਪਿਛਲੇ ਕੱਲ ਦਾ ਮੁੱਖ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ 'ਚ, ਜਿੱਥੇ ਘੱਲੂਘਾਰਾ ਹਫ਼ਤੇ ਦੀ ਯਾਦ ਨੂੰ ਸਮਰਪਿਤ ਸੀ, ਉਹਨਾਂ ਨੇ ਬੜੀ ਸਿਆਣਪ ਦੇ ਨਾਲ ਉਸ ਨੂੰ ਜੂਨ ਮਹੀਨੇ ਦੇ ਵਿੱਚ ਜਿਹੜੇ ਸਾਡੇ ਇਤਿਹਾਸ ਦੇ ਨਾਇਕ ਵੀ ਨੇ ਔਰ ਸ਼ਹੀਦ ਵੀ ਨੇ, ਉਹਨਾਂ ਨੂੰ ਔਰ ਖਾਲਸਾ ਰਾਜ ਦੇ ਕਾਨਸੈਪਟ ਨਾਲ ਜੋੜ ਕੇ ਉਸ ਨੂੰ ਸਮਰਪਿਤ ਕੀਤਾ ਸੀ, ਜਿਨ੍ਹਾਂ 'ਚ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਗੱਲ ਅਸੀਂ ਕਰਦੇ ਤੇ ਉਸ ਦੇ ਨਾਲ ਹੀ ਜੂਨ ਦਾ ਮਹੀਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਆਉਣ ਵਾਲੇ 29 ਜੂਨ ਨੂੰ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਜਿਹੜਾ ਇਸ ਫਾਨੀ ਸੰਸਾਰ ਤੋਂ ਕੂਚ ਕੀਤਾ, ਉਹਨਾਂ ਦੀ ਯਾਦ ਦੇ ਵਿੱਚ ਵੀ ਜਿਹੜਾ ਇਹ ਦਿਨ ਮਨਾਇਆ ਜਾਂਦਾ। ਇਹ ਵੱਖਰੀ ਗੱਲ ਹੈ ਕਿ ਭਾਰਤੀ ਸਰਕਾਰ ਦੀਆਂ ਨੀਤੀਆਂ ਨੇ, ਜਿੱਥੇ ਇਸ ਵਾਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਵੀ ਜਥਾ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ। ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਉਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਉਹ ਜ਼ਿੰਮੇਵਾਰੀ ਨਹੀਂ ਲੈਂਦੇ, ਯਾਤਰੂਆਂ ਦੀ ਆਪਣੇ ਰਿਸਕ ਤੇ ਜਾ ਸਕਦੇ ਨੇ। ਔਰ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਦੇ ਉੱਤੇ ਵੀ ਜਿਹੜਾ ਜਥੇ ਨੂੰ 300 ਦੇ ਕਰੀਬ ਜਿਨ੍ਹਾਂ ਦੇ ਪਾਸਪੋਰਟ ਵੀਜ਼ੇ ਦੇ ਲਈ ਗਏ, ਸ਼੍ਰੋਮਣੀ ਕਮੇਟੀ ਨੇ ਭੇਜੇ ਔਰ ਉਹਨਾਂ ਨੇ ਇਨਕਾਰ ਕਰ ਦਿੱਤਾ। ਸੋ ਜ਼ਾਹਰ ਹੈ ਕਿ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿੰਦੇ ਹਾਂ ਕਿ ਇਹ ਇਹਨਾਂ ਦਾ ਯਤਨ ਹੈ ਪਹਿਲੇ ਦਿਨ ਤੋਂ ਕਿ ਸਿੱਖਾਂ ਮੁਸਲਮਾਨਾਂ ਦੀ ਸਾਂਝ ਵੀ ਨਾ ਬਣੇ ਔਰ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਵਿਚਲੇ ਗੁਰਧਾਮ ਨੇ, ਜਿਨ੍ਹਾਂ ਬਾਰੇ ਪਾਕਿਸਤਾਨ ਦੀ ਨੀਤੀ ਇਸ ਵੇਲੇ ਬਹੁਤ ਲਿਬਰਲ ਹੈ ਪਿਛਲੇ ਕਈ ਸਾਲਾਂ ਤੋਂ, ਕਿ ਸਾਲ ਭਰ 'ਚ ਜਥੇ ਆ ਸਕਦੇ ਨੇ, ਜਿੰਨੇ ਮਰਜ਼ੀ ਤੁਸੀਂ ਆਓ। ਪਰ ਇਹਦੇ ਬਾਵਜੂਦ ਜਿਹੜਾ ਫਿਕਸ ਜਥਿਆਂ ਦਾ ਕੋਟਾ ਪਹਿਲੇ ਪੈਕਟ ਦੇ ਤਹਿਤ 1950 'ਚ ਜਿਹੜਾ ਉਹ ਮਨਜ਼ੂਰ ਹੋਇਆ ਸੀ ਕਿ 3000 ਸਿੱਖ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ 1000 ਦੇ ਕਰੀਬ ਵਿਸਾਖੀ ਦੇ ਮੌਕੇ ਔਰ 500 ਜਿਹੜੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਮਨਾਉਣ ਦੇ ਲਈ ਗੁਰਦੁਆਰਾ ਡੇਰਾ ਸਾਹਿਬ ਆ ਸਕਦੇ ਨੇ ਜੀ। ਸੋ ਹੁਣ ਇਹ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਈਵਨ ਇਸ ਜਿਹੜਾ ਕੋਟਾ ਹੈ ਇਸ ਨੂੰ ਵੀ ਖਤਮ ਕਰ ਰਹੇ ਨੇ। ਔਰ ਜੇ ਈਵਨ ਇਹ ਬਹਾਨਾ ਬਣਾ ਕੇ ਕਿ ਜੀ ਆਪਸ ਦੇ ਵਿੱਚ ਸਬੰਧ ਠੀਕ ਨਹੀਂ ਨੇ, ਇਸ ਵਾਰ ਜੂਨ ਦੇ ਮਹੀਨੇ ਦੋਵੇਂ ਹੀ ਜਥੇ ਜਿਹੜੇ ਨੇ ਉਹ ਭਾਰਤ ਦੀ ਜਿਹੜੀ ਮਿਨਿਸਟਰੀ ਹੈ, ਹੋਮ ਮਿਨਿਸਟਰੀ ਜਿਹਦੀ ਕਲੀਅਰੈਂਸ ਹੁੰਦੀ ਹੈ, ਉਹਨਾਂ ਨੇ ਕੈਂਸਲ ਕੀਤੇ ਨੇ ਜੀ। ਸੋ ਇਹ ਇੱਕ ਬੜਾ ਚੰਗਾ ਸਮਾਗਮ ਸੀ ਕਾਰਟਰੇਟ ਦਾ। ਉਹਦੇ ਵਿੱਚ ਬੜਾ ਇਸ ਵੇਲੇ ਬਾਹਰਲੇ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਕਾਫੀ ਪੋਪੂਲੈਰਿਟੀ ਹੈ ਕਵੀਸ਼ਰੀ ਜਥੇ ਦੀ, ਭਾਈ ਮਹਿਲ ਸਿੰਘ ਔਰ ਉਹਨਾਂ ਦੇ ਦੋ ਜਿਹੜੇ ਨੇ ਨੌਜਵਾਨ ਸਪੁੱਤਰ ਨੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ, ਉਹਨਾਂ ਨੇ ਚੰਗਾ ਰੰਗ ਬੰਨੇ। ਔਰ ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਕਿ ਪੰਥਕ ਸੋਚ ਰੱਖਦੇ ਨੇ, ਹਮੇਸ਼ਾ ਹੀ ਉਹ ਟੀਵੀ 84 ਨੂੰ ਵੀ ਮਾਣ ਦਿੰਦੇ ਨੇ। ਸੋ ਅਸੀਂ ਤਾਂ ਬੇਸ਼ੱਕ 12th ਆਵਰ ਹੀ ਜੁਆਇਨ ਕੀਤਾ ਸੀ ਜੀ, ਸਾਨੂੰ ਵੀ ਸੰਗਤਾਂ ਦੇ ਨਾਲ ਵਿਚਾਰ ਦਾ ਮੌਕਾ ਬਣਿਆ, ਭਾਵੇਂ ਸੀਮਤ ਸਮਾਂ ਸੀ। ਔਰ ਇਹੀ ਗੱਲ ਮੈਂ ਸਮਝਦਾ ਵੀ ਇਸ ਵੇਲੇ ਪੰਥ ਦੇ ਵਿੱਚ ਇਸ ਕਿਸਮ ਦੀਆਂ ਡਿਬੇਟਸ ਜਿਹੜੀਆਂ ਕਿ ਮਰਿਆਦਾ ਜਾਂ ਦੂਸਰੇ ਇਸ਼ੂਜ਼ ਤੇ ਹੋਣ, ਇਹਨਾਂ ਨੂੰ ਐਨਕਰੇਜ ਨਹੀਂ ਕਰਨਾ ਚਾਹੀਦਾ। ਸਾਡੇ ਸਾਹਮਣੇ ਇੱਕੋ ਇੱਕ ਨਿਸ਼ਾਨਾ ਇਹ ਹੋਣਾ ਚਾਹੀਦਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਸੋ ਉਸ ਪ੍ਰੋਗਰਾਮ ਨੂੰ ਜਿਹੜਾ ਉਹ ਟੀਵੀ 84 ਦੀ ਟੀਮ ਨੇ ਕਵਰ ਵੀ ਕੀਤਾ ਔਰ ਮੋਸਟ ਲਾਈਕਲੀ ਆਉਣ ਵਾਲੇ ਸੈਚਰਡੇ ਸ਼ਾਮ ਦੇ ਸਲੋਟ ਦੇ ਵਿੱਚ ਜਿਹੜਾ ਉਸ ਨੂੰ ਦਿਖਾਇਆ ਜਾਏਗਾ, ਪਰ ਉਸ ਬਾਰੇ ਅਸੀਂ ਪ੍ਰੋਪਰਲੀ ਅਨਾਊਂਸਮੈਂਟ ਕਰਾਂਗੇ।
ਕੱਲ੍ਹ ਹੀ ਜਦੋਂ ਕਿ ਅਸੀਂ ਉੱਥੋਂ ਕੰਮ ਨਿਬੇੜਿਆ ਤਾਂ ਭਾਈ ਹਿੰਮਤ ਸਿੰਘ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਉਹਨਾਂ ਨੇ ਪਹਿਲਾਂ ਇਨਫੋਰਮ ਕੀਤਾ ਹੋਇਆ ਸੀ ਕਿ ਉਹਨਾਂ ਨੇ ਇੱਥੇ ਜਿਹੜਾ ਇੱਕ ਗੈਟ ਟੂਗੈਦਰ ਰੱਖਿਆ ਸੀ। ਆਸਟ੍ਰੇਲੀਆ ਤੋਂ ਇੱਕ ਵੀਰ ਆਏ ਹੋਏ ਸਨ ਜਿਨ੍ਹਾਂ ਨੇ ਸਿਡਨੀ ਦੇ ਵਿੱਚ ਸਕੂਲ ਸਥਾਪਿਤ ਕਰਨ ਦਾ ਉਦਮ ਕੀਤਾ ਹੈ। ਉਹ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਸਨ ਜੀ। ਸੋ ਇਸ ਸਮਾਲ ਗੈਦਰਿੰਗ ਸੀ ਪਰ ਉਹਦੇ ਵਿੱਚ ਰਿਪਰੈਜ਼ੈਂਟੇਟਿਵ ਸਨ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੇ ਇਲੈਕਸ਼ਨ ਕਮਿਸ਼ਨਰ ਵੀ ਔਰ ਕੁਝ ਹੋਰ ਸਿੱਖਸ ਫਾਰ ਜਸਟਿਸ ਦੇ ਔਰ ਦੂਸਰਿਆਂ ਦੇ ਨੁਮਾਇੰਦੇ ਵੀ। ਹਾਲਾਂਕਿ ਇਨਫਾਰਮਲ ਸੀ, ਕੋਈ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਵੱਡਾ ਇਕੱਠ ਕਰਨਾ ਚਾਹਿਆ ਜਾਂ ਕੋਈ ਉਹਦੇ 'ਚ ਜਥੇਬੰਦੀਆਂ ਦੀ ਲਾਈਨ ਸੀ ਕਿ ਵੀ ਉਹਨਾਂ ਨੇ ਹਾਜ਼ਰੀ ਭਰਨੀ ਹੈ। ਪਰ ਇਹ ਵੀ ਇੱਕ ਆਲਮੋਸਟ ਜਿੱਥੇ ਸਭ ਨੇ ਡਿਨਰ ਟੂਗੈਦਰ ਕੀਤਾ 2-3 ਘੰਟੇ ਦਾ ਬ੍ਰੇਨਸਟਾਰਮਿੰਗ ਸੈਸ਼ਨ ਸੀ ਕਿ ਕਿਵੇਂ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਖਾਸ ਤੌਰ ਤੇ ਜਿਵੇਂ ਨਿਊਯਾਰਕ ਦੇ ਵਿੱਚ ਇਸ ਵੇਲੇ ਇੱਕ ਪੋਟੈਂਸ਼ੀਅਲ ਹੈ ਕਿ ਇੱਕ ਚੰਗਾ ਸਕੂਲ ਜਿਹੜਾ ਹੈ ਉਹ ਰਨ ਹੋ ਸਕਦਾ ਹੈ ਕਿ ਇਸ ਨੂੰ ਕਿਵੇਂ ਕੀਤਾ ਜਾਏ। ਖਾਲਸਾ ਸਕੂਲ ਦਾ ਕਾਨਸੈਪਟ ਔਰ ਉਸ ਦੇ ਲਈ ਆਸਟ੍ਰੇਲੀਆ ਜਿਵੇਂ ਸਿਡਨੀ ਦੇ ਵਿੱਚ ਉਹਨਾਂ ਨੇ ਇੱਕ ਸਫਲ ਤਜਰਬਾ ਕੀਤਾ ਹੈ, ਉਹਨਾਂ ਤੋਂ ਜਿਹੜੀ ਹੈ ਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਔਰ ਇਹਦੇ ਨਾਲ ਹੀ ਜਿਹੜਾ ਦੂਸਰਾ ਵਿਸ਼ਾ ਜ਼ਾਹਰ ਹੈ ਵੀ ਇਸ ਵੇਲੇ ਸਾਡੇ ਸਾਹਮਣੇ ਇਮੀਡੀਏਟ ਚੈਲੰਜ 26 ਜੂਨ ਦਾ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਮੋਦੀ ਜਿਹੜਾ ਉਹ ਵਾਈਟ ਹਾਊਸ 'ਚ ਡੋਨਲਡ ਟਰੰਪ ਨੂੰ ਮਿਲ ਰਿਹਾ ਔਰ ਸਾਰੀਆਂ ਹੀ ਜਥੇਬੰਦੀਆਂ ਦੇ ਸਾਂਝੇ ਉਦਮ ਦੇ ਨਾਲ 11 ਵਜੇ ਤੋਂ 2-2:30 ਵਜੇ ਤੱਕ ਦਾ ਪ੍ਰੋਟੈਸਟ ਜਿਹੜਾ ਹੈ, ਪ੍ਰੋਟੈਸਟ ਰੈਲੀ ਜਾਂ ਫਰੀडम ਰੈਲੀ ਕੋਈ ਵੀ ਉਹਨੂੰ ਨਾਂ ਦਈਏ ਪਰ ਮੈਸੇਜ ਇਹੀ ਦੇਣਾ ਹੈ ਕਿ ਭਾਈ ਅਸੀਂ ਇਸ ਹਿੰਦੂਤਵੀ ਸਾਮਰਾਜ ਦੀਆਂ ਜਿਹੜੀਆਂ ਘੱਟ ਗਿਣਤੀਆਂ ਨੂੰ ਕੁਚਲਣ ਵਾਲੀਆਂ ਨੀਤੀਆਂ ਨੇ ਜੀ ਉਸ ਨੂੰ ਬਿਲਕੁਲ ਨਹੀਂ ਉਸ ਦੇ ਅੱਗੇ ਝੁਕਾਂਗੇ ਔਰ ਅਸੀਂ 30 ਮਿਲੀਅਨ ਸਿੱਖ ਕੌਮ ਆਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਦਰਿਆਏ ਜਮਨਾ ਤੋਂ ਵਾਘਾ ਤੱਕ ਉਸ ਦੇ ਲਈ ਜਿਹੜੀ ਹੈ ਉਹ ਦ੍ਰਿੜ ਹੈ। ਔਰ ਮੈਂ ਇਹ ਅਪੀਲ ਕਰਾਂਗਾ, ਇਹੀ ਮੈਂ ਗੁਰਦੁਆਰਾ ਸਿੰਘ ਸਭਾ ਵੀ ਆਪਣੇ ਐਡਰੈਸ ਦੇ ਵਿੱਚ ਕਿਹਾ ਸੀ ਕਿ ਬਹੁਤ ਵਾਰ ਅਸੀਂ ਹੋਰ ਕੋਈ ਜਿਹੜੀ ਹੈ ਗੱਲ ਹੋਏ ਉਹਦੇ ਲਈ ਬੱਚਿਆਂ ਨੂੰ ਵੀ ਛੁੱਟੀ ਕਰਾ ਲੈਂਦੇ ਆ, ਆਪ ਵੀ ਛੁੱਟੀ ਲੈਂਦੇ ਆ। ਇਹ ਸਾਡੇ ਕੈਲੰਡਰ ਦਾ ਉਹ ਦਿਨ ਹੋਣਾ ਚਾਹੀਦਾ ਜਿਹਦੇ 'ਚ ਕਿ ਅਸੀਂ ਪਰਿਵਾਰਾਂ ਦੇ ਨਾਲ ਔਰ ਇਹੀ ਵਿਚਾਰ ਸ਼ਾਮ ਦੀ ਵਿਚਾਰ ਦੇ ਵਿੱਚ ਵੀ ਸੀ ਕਿ ਵੀ ਜਿਹੜੇ ਵੀਰ ਖੁਦ ਆਉਂਦੇ ਨੇ ਪ੍ਰੋਟੈਸਟ ਦੇ ਉੱਤੇ ਜੇ ਉਹ ਨਾਲ ਆਪਣੀਆਂ ਸਿੰਘਣੀਆਂ ਔਰ ਬੱਚਿਆਂ ਨੂੰ ਨਾਲ ਲੈ ਕੇ ਵੀ ਆਉਣ ਉੱਥੇ ਜਿੱਥੇ ਇੱਕ ਹਿਊਮੇਨ ਫੇਸ ਬਣਦਾ ਹੈ ਪ੍ਰੋਟੈਸਟ ਦਾ ਜਦੋਂ ਬੱਚੇ ਬੱਚੀਆਂ ਬੀਬੀਆਂ ਹਿੱਸਾ ਹੁੰਦੀਆਂ ਨੇ ਉੱਥੇ ਗਿਣਤੀ ਵੀ 3 ਗੁਣਾ 4 ਗੁਣਾ ਹੋ ਜਾਂਦੀ ਔਰ ਇਸ ਦਿਨ ਬੇਸ਼ੱਕ ਮੰਡੇ ਵਰਕਿੰਗ ਡੇ ਹੈ ਪਰ ਇੱਥੋਂ ਬੱਸਾਂ ਦਾ ਪ੍ਰਬੰਧ ਸਵੇਰੇ 5 ਵਜੇ ਦੇ ਕਰੀਬ ਚੱਲਣ ਦਾ ਹੈ। ਸੋ ਅਸੀਂ ਇਹ ਜਿਹੜੀ ਹੈ ਗੁਜ਼ਾਰਿਸ਼ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ। ਕੁਝ ਪ੍ਰੋਟੈਸਟ ਸਪੌਂਟੇਨੀਅਸ ਹੁੰਦੇ ਨੇ, ਉਹਨਾਂ 'ਚ ਭਾਵੇਂ ਇੱਕ ਬੰਦਾ ਵੀ ਖਲੋ ਕੇ ਪ੍ਰੋਟੈਸਟ ਕਰ ਰਿਹਾ ਹੋਏ ਉਹਦੀ ਅਹਿਮੀਅਤ ਹੁੰਦੀ ਹੈ ਪਰ ਇਸ ਕਿਸਮ ਦੀ ਜਿਹੜੀ ਐਡਵਰਟਾਈਜ਼ਡ ਇਵੈਂਟ ਹੈ ਜਿਹਦੇ 'ਚ ਉਹਨਾਂ ਦੇ ਨਾਲ ਜਹਾਜ਼ ਮੋਦੀ ਦੇ ਨਾਲ ਮੀਡੀਆ ਦਾ ਹੀ ਭਰ ਕੇ ਆਇਆ ਹੁੰਦਾ ਹੈ ਔਰ ਦੂਸਰੇ ਵੀ ਜਿਹੜੇ ਵਾਈਟ ਹਾਊਸ ਦੇ ਜਾਂ ਅਮਰੀਕਨ ਸਿਸਟਮ ਵਾਲੇ ਨੇ ਉਹ ਵੀ ਮੋਨੀਟਰ ਕਰ ਰਹੇ ਨੇ ਕਿ ਵੀ ਉਹਨਾਂ ਨੀਤੀਆਂ ਦਾ ਇੱਥੇ ਕਿੰਨਾ ਕੁ ਵਿਰੋਧ ਹੈ। ਸੋ ਇਹਦੇ 'ਚ ਨੰਬਰਸ ਮੈਟਰ ਕਰਦੇ ਨੇ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਸ਼ਮੂਲੀਅਤ ਹੋਏ। ਅੱਜ ਦੇ ਟੌਪਿਕ ਬਾਰੇ ਹਾਂਜੀ ਕ੍ਰਿਕਟ ਜੀ। ਹੁਣ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਲੱਗੇਗਾ ਕਿ ਵੀ ਸਾਡਾ ਤੇ ਕ੍ਰਿਕਟ ਦਾ ਨਾਲ ਕੋਈ ਲਾਗਾ ਦਾਗਾ ਨਹੀਂ ਹੈਗਾ, ਕੋਈ ਲਾਗਾ ਦੇਗਾ ਨਹੀਂ। ਵੈਸੇ ਇਹ ਨਹੀਂ ਹੈ ਵੀ ਅਸੀਂ ਕੋਈ ਸਪੋਰਟਸ ਦੇ ਵਿਰੋਧੀ ਹਾਂ। ਐਥਲੈਟਿਕਸ ਮੇਰਾ ਸ਼ੌਕ ਵੀ ਰਿਹਾ ਹੈ, 1 ਮਾਈਲ ਰੇਸ ਦਾ ਮੈਂ ਵਿਨਰ ਵੀ ਰਿਹਾ ਆਪਣੇ ਕਾਲਜ ਡੇਜ਼। ਲੇਕਿਨ ਜਦੋਂ ਕ੍ਰਿਕਟ ਦੀ ਗੱਲ ਹੁੰਦੀ ਹੈ ਇੱਕ ਗੱਲ ਮੈਂ ਜ਼ਰੂਰ ਇਸ ਤੋਂ ਪਹਿਲਾਂ ਕਿ ਜਿਹੜੀ ਫਾਈਨਲ ਚੈਂਪੀਅਨਸ ਟਰਾਫੀ ਦੇ ਵਿੱਚ ਪਾਕਿਸਤਾਨ ਨੇ 180 ਰਨਸ ਦੇ ਨਾਲ ਕੁੱਟਿਆ ਇੰਡੀਆ ਨੂੰ ਔਰ ਰਿਐਕਸ਼ਨ ਦੋਨੋਂ ਪਾਸੇ ਕੀ ਹੈ ਉਸ ਦੀ ਮੈਂ ਗੱਲ ਕਰਾਂ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿੱਥੇ ਜਿਹੜੇ ਗੁਲਾਮੀ ਹੁੰਦੀ ਹੈ ਜਦੋਂ ਅਸੀਂ ਬ੍ਰਿਟਿਸ਼ ਗੁਲਾਮੀ ਦੀ ਗੱਲ ਕਰਦੇ ਹਾਂ ਉਹਨੂੰ ਕਲੋਨੀਅਲ ਰੂਲ ਕਿਹਾ ਜਾਂਦਾ, ਬਸਤੀਵਾਦ। ਹਾਲਾਂ ਬਹੁਤ ਸਾਰੇ ਜਿਹੜੇ ਪਹਿਲੇ ਹਮਲਾਵਰ ਜਾਂ ਜਿਨ੍ਹਾਂ ਨੇ ਉੱਥੇ ਕਬਜ਼ੇ ਕੀਤੇ ਉਹਨਾਂ ਨੇ ਸਿੱਧਾ ਡੰਡੇ ਦੇ ਨਾਲ ਆਪਣੇ ਢੰਗ ਨਾਲ ਜ਼ੁਲਮ ਦਾ ਹੋਰ ਤਰ੍ਹਾਂ ਨਾਲ ਸਹਾਰਾ ਲਿਆ ਤੇ ਇਹ ਜਿਹੜੀਆਂ ਬਸਤੀਵਾਦੀ ਨੀਤੀਆਂ ਸੀ, ਕਲੋਨੀਅਲ ਰੂਲ ਸੀ, ਇਹਨਾਂ ਨੇ ਵੀ ਡੰਡਾ ਰੱਖਿਆ। ਇਹਨਾਂ ਦੀ ਗਿਣਤੀ ਬਹੁਤ ਥੋੜੀ ਸੀ। ਇਹਨਾਂ ਨੇ ਦੇਸੀਆਂ ਦੇ ਵਿੱਚੋਂ ਹੀ ਕਿਵੇਂ ਟ੍ਰੇਟਰ ਕ੍ਰੀਏਟ ਕੀਤੇ ਔਰ ਫਿਰ ਇਹਨਾਂ ਦੇ ਜਿਹੜੇ ਆਪਣੇ ਸ਼ੌਕ ਸੀ, ਵੈਸੇ ਤਾਂ ਮਾਸਟਰ ਔਰ ਗੁਲਾਮ ਦੇ ਸ਼ੌਕ ਇੱਕੋ ਹੀ ਬਣ ਜਾਂਦੇ ਨੇ ਔਰ ਇਹ ਵੀ ਹੁੰਦਾ ਜਿਵੇਂ ਮੈਂ ਅਮਰੀਕਾ ਦੇ ਹਵਾਲੇ ਨਾਲ ਕਹਿੰਦਾ ਕਿ ਵੀ ਜਦੋਂ ਸਲੇਵਰੀ ਸੀ
ਤੇ ਜਿਹੜਾ ਸਲੇਵ ਹੈ ਜੇ ਮਾਲਕ ਬਿਮਾਰ ਹੈ ਤਾਂ ਉਹਨੂੰ ਇਹ ਨਹੀਂ ਸੀ ਪੁੱਛਦਾ ਕਿ ਆਰ ਯੂ ਸਿਕ ਟੁਡੇ, ਕਹਿੰਦਾ ਸੀ ਆਰ ਵੀ ਸਿਕ ਟੁਡੇ, ਉਹ ਨਾਲ ਹੀ ਬਿਮਾਰ ਹੋ ਜਾਂਦਾ ਸੀ। ਇਸੇ ਤਰ੍ਹਾਂ ਜਿਹੜੀਆਂ ਕਲੋਨੀਅਲ ਪੀਰੀਅਡ 'ਚ ਅੰਗਰੇਜ਼ਾਂ ਦੇ ਸ਼ੌਕ ਸੀ, ਜੇ ਅਸੀਂ ਉਹ ਸਾਰੇ ਪੀਰੀਅਡ ਨੂੰ ਦੇਖੀਏ ਕਿ ਹੌਲੀ ਹੌਲੀ ਹੌਲੀ, ਔਰ ਇਹੀ ਕਾਰਨ ਸੀ ਕਿ ਜਦੋਂ ਈਵਨ ਆਪਣੇ ਪਰਿਵਾਰਾਂ ਦੇ ਵਿੱਚ ਵੀ ਦੇਸੀਆਂ ਦੇ ਵਿੱਚ ਕੋਈ ਥੋੜਾ ਬਹੁਤ ਸ਼ਕੀਨੀ ਨਾਲ ਜਾਂ ਉਸ ਕਿਸਮ ਦੀਆਂ ਹਰਕਤਾਂ ਕਰਦਾ ਸੀ ਤਾਂ ਜਦੋਂ ਪਿਓ ਨੇ ਜਾਂ ਦਾਦੇ ਨੇ ਕੁੱਟਣਾ, ਕਹਿਣਾ ਪਾਸੇ ਉਹ ਅੰਗਰੇਜ਼ ਦਾ ਪੁੱਤਰ। ਸੋ ਜ਼ਾਹਰ ਹੈ ਕਿ ਵੀ ਉਹ ਅੰਗਰੇਜ਼ ਦੇ ਪੁੱਤਰ ਦਾ ਮਤਲਬ ਹੀ ਇਹ ਸੀ ਕਿ ਉਹਨੂੰ ਇਮੀਟੇਟ ਕਰ ਰਹੇ। ਪਰ ਅਸੀਂ ਜੇ ਦੇਖੀਏ ਕਿ ਬਹੁਤ ਚੀਜ਼ਾਂ ਅਸੀਂ ਇਮੀਟੇਟ ਹੀ ਨਹੀਂ ਕੀਤੀਆਂ, ਉਹ ਸਾਡਾ ਸ਼ੌਕ ਵੀ ਬਣ ਗਿਆ ਔਰ ਸਾਡਾ ਆਧਾਰ ਵੀ ਬਣ ਗਿਆ। ਹੁਣ ਕ੍ਰਿਕਟ ਦੀ ਖੇਡ, ਹੁਣ ਤਾਂ ਚਲੋ ਵਨ ਡੇ ਕ੍ਰਿਕਟ ਆ ਗਿਆ ਜਾਂ ਫਿਕਸਡ ਓਵਰਸ ਜਿਹੜੇ ਨੇ ਉਹਦੇ 'ਚ ਜਿਹੜਾ ਉਹ ਡਿਸੀਜਨ ਵਾਲੀ ਲਾਈਨ ਵੀ ਹੁੰਦੀ ਹੈ, ਲੇਕਿਨ ਕ੍ਰਿਕਟ ਦਾ ਮਤਲਬ ਇਹਦਾ ਤਾਂ ਸੀ 5 ਡੇ ਕ੍ਰਿਕਟ। ਹੁਣ ਹੁੰਦਾ ਇਹ ਹੈ ਕਿ ਵੀ ਜਿਹੜੇ ਵਿਹਲੇ ਲੋਕ ਲਾਰਡ ਇੰਗਲੈਂਡ ਦੇ ਵਿੱਚ ਜਿਹੜੇ ਸੀ ਔਰ ਉੱਥੇ ਆਏ ਵੱਡੇ ਵੱਡੇ ਅਫਸਰ ਦੂਜੇ, ਉਹਨਾਂ ਦੇ ਕੋਲ ਜਿਹੜਾ ਉਹ ਖੁੱਲਾ ਟਾਈਮ ਹੈ ਔਰ ਇਆਸ਼ੀ ਦੇ ਸਾਰੇ ਸਾਧਨ ਨੇ, ਵੱਡੀਆਂ ਗੱਡੀਆਂ 'ਚ, ਔਰ ਉਹਨਾਂ ਨੇ ਸਾਰੇ ਆਪਣੀ ਸ਼ੌਕ ਦੇ ਜਿਹੜੇ ਨੇ ਹਿਲ ਸਟੇਸ਼ਨ ਬਣਾਏ। ਤੁਸੀਂ ਜਿੰਨੇ ਇੰਡੀਆ ਪਾਕਿਸਤਾਨ ਦੇ ਦੇਖੋਗੇ, ਉਹ ਡਲਹੌਜ਼ੀ ਹੋਏ, ਧਰਮਸ਼ਾਲਾ ਹੋਏ, ਸ਼ਿਮਲਾ ਹੋਏ, ਚਹਿਲ ਹੋਏ, ਮਰੀ ਹੋਏ, ਦਾਰਜਲਿੰਗ ਹੋਏ, ਇਧਰ ਐਬਟਾਬਾਦ ਔਰ ਦੂਸਰੇ, ਇਹ ਸਾਰੇ ਅੰਗਰੇਜ਼ਾਂ ਦੇ ਬਣਾਏ ਹੋਏ ਨੇ ਜੀ। ਔਰ ਇਹਦੇ 'ਚ ਉਹ ਜਿਹੜਾ ਕਿਉਂਕਿ ਗਰਮੀ ਬੜੀ ਸੀ, ਸਾਰੇ ਪਲੇਨ ਜਿਹੜਾ ਨਾਰਥ ਇੰਡੀਆ ਗਰਮ ਹੈ, ਅੰਗਰੇਜ਼ ਠੰਡੇ ਦੇਸ਼ 'ਚੋਂ ਆਏ ਸੀ, ਸੋ ਇਹ ਉਹਨਾਂ ਦੇ ਸਮਰ ਰਿਜ਼ੋਰਟ ਸੀ ਕਿ ਉਹ ਬੜੇ, ਕਿਉਂਕਿ ਉਹਨਾਂ ਦੇ ਕੋਲ ਸਾਧਨ ਸੀ। ਸੋ ਹੁਣ ਇੰਨਾ ਖੁੱਲਾ ਵਕਤ ਸੀ ਉਹਨਾਂ ਦੇ ਕੋਲ, ਤੇ ਉਹਨਾਂ ਨੇ ਇਹ ਕ੍ਰਿਕਟ ਖੇਡ ਜਿਹੜੀ ਹੈ 5 ਦਿਨ ਚੱਲਦਾ ਸੀ, ਉਸ ਤੋਂ ਬਾਅਦ ਡਰਾ ਰਹਿ ਗਿਆ ਜੀ, ਕੋਈ ਨਹੀਂ ਹੈ, ਬੈਟ ਬਾਲ ਇਹ ਉਹ ਸਾਰਾ। ਸੋ ਜ਼ਾਹਰ ਹੈ ਵੀ ਇਹ ਕੋਈ ਦੇਸੀ ਖੇਡ ਨਹੀਂ ਸੀ। ਔਰ ਇਹਦੇ ਥੱਲੇ ਕਿਵੇਂ ਫਿਰ ਜਿਹੜੇ ਇਹਨਾਂ ਦੇ ਅੰਗਰੇਜ਼ਾਂ ਦੇ ਦੂਜੇ ਪਿੱਠੂ ਰਾਜੇ ਮਹਾਰਾਜੇ, ਹੁਣ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੀਆਂ ਕ੍ਰਿਕਟ ਟੀਮਾਂ ਅਸੀਂ ਦੇਖਦੇ ਹਾਂ, ਇਹਦਾ ਅਮਰਿੰਦਰ ਦਾ ਦਾਦਾ ਭੁਪਿੰਦਰ ਸਿੰਘ, ਉਹ ਕ੍ਰਿਕਟ ਟੀਮ ਦਾ ਕੈਪਟਨ, ਔਰ ਚਹਿਲ ਸ਼ਿਮਲੇ ਦੇ ਨੇੜੇ ਜਿਹੜਾ ਕਿ ਉਹਦੀ ਇੱਕ ਡਿਫਰੈਂਟ ਕਹਾਣੀ ਹੈ ਕਿ ਉਹ ਇਹਨਾਂ ਨੇ ਕਿਵੇਂ ਫਾਊਂਡ ਕੀਤਾ, ਲੇਕਿਨ ਉੱਥੇ ਇੱਕ ਵੱਖਰੀ ਕਿਸਮ ਦੀ ਪਿੱਚ ਅੱਜ ਵੀ ਮੰਨੀ ਜਾਂਦੀ ਹੈ ਕਿ ਜੀ ਕ੍ਰਿਕਟ ਦਾ। ਸੋ ਕੁੱਲ ਮਿਲਾ ਕੇ ਇਹ ਖੇਡ ਵੀ ਜਿਹੜੀ ਹੈ ਉਹ ਕਲੋਨੀਅਲ ਰੂਲ ਦਾ ਹੀ ਹਿੱਸਾ ਸੀ, ਉਹਨਾਂ ਦਾ ਅੰਗਰੇਜ਼ਾਂ ਜਾਂ ਉਹਨਾਂ ਦੇ ਪਿਛਲਾ ਕੇ ਰਾਜੇ ਮਹਾਰਾਜੇ। ਆਮ ਲੋਕਾਂ ਨਾਲ ਇਹਦਾ ਕੋਈ ਲਾਗਾ ਦੇਗਾ ਨਹੀਂ ਸੀ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸੁਪੀਰੀਅਰਿਟੀ ਦੀ ਨਿਸ਼ਾਨੀ ਸੀ ਕਿ ਇਹ ਜਿਹੜਾ ਹੈ ਇਹ ਰੂਲਰ ਦੀ ਖੇਡ ਹੈ। ਔਰ ਇਸੇ ਲਈ ਲੰਬਾ ਵਕਤ ਜਿਹੜਾ ਰਸ਼ੀਆ ਜਾਂ ਚਾਈਨਾ, ਹੁਣ ਭਾਵੇਂ ਥੋੜਾ ਬਹੁਤ ਸ਼ੁਰੂ ਹੋ ਗਿਆ ਹੋਵੇ, ਕਮਿਊਨਿਸਟ ਕੰਟਰੀਜ਼ ਦੇ ਵਿੱਚ, ਔਰ ਵੇਸਟ ਆਫ ਟਾਈਮ, ਜੇ ਤੁਸੀਂ ਜਿਹੜਾ ਅੱਜ ਵੀ ਉਹ ਜਿਹਾ ਉਸ ਤੋਂ ਕਿਤੇ ਜ਼ਿਆਦਾ ਕਰੇਜ਼ ਹੈ ਸਾਊਥ ਏਸ਼ੀਆ 'ਚ ਔਰ ਇੰਡੀਆ ਪਾਕਿਸਤਾਨ ਦੋਨਾਂ 'ਚ। ਪਰ ਮੈਨੂੰ ਇੰਨਾ ਕੁ ਯਾਦ ਹੈ ਆਪਣੇ ਯੰਗਰ ਡੇਜ਼ ਕਿ ਜਦੋਂ ਇਹ ਟੈਸਟ ਕ੍ਰਿਕਟ ਚੱਲਦਾ ਸੀ, 5 ਦਿਨ ਕੰਮ ਕੋਈ ਨਹੀਂ ਸੀ ਹੁੰਦਾ, ਕੋਈ ਦਫ਼ਤਰਾਂ 'ਚ ਨਹੀਂ, ਕੋਈ ਸਕੂਲਾਂ 'ਚ ਨਹੀਂ, ਕੋਈ ਦੂਜਾ ਨਹੀਂ, ਇਧਰ ਨੂੰ ਮੂੰਹ ਕਰਕੇ ਪੁੱਛਦਾ ਕਿੰਨਾ ਸਕੋਰ ਹੈ, ਇਧਰੋਂ ਕਰਕੇ ਪੁੱਛ ਲਿਆ ਕਿੰਨਾ ਸਕੋਰ ਹੈ। ਔਰ ਉਸ ਸਾਰੇ 'ਚੋਂ ਜਿਹੜਾ ਹੈ, ਔਰ ਹੌਲੀ ਹੌਲੀ ਜੇ ਅਸੀਂ ਇੰਡੀਅਨ ਕੰਟੈਕਸਟ ਦੇਖੀਏ ਕਿ ਹੌਲੀ ਹੌਲੀ ਇਸ ਨੇ ਜਿਹੜੀਆਂ ਸਾਡੀਆਂ ਖੇਡਾਂ ਸੀ ਲੋਕਾਂ ਦੀਆਂ, ਜਿਹੜੀਆਂ ਪੀਪਲ, ਜਿਨ੍ਹਾਂ 'ਚੋਂ ਹਾਕੀ ਬੇਸ਼ੱਕ ਉਹਦੇ 'ਚ ਇੱਕ ਲੰਬੀ ਵਕਤ ਸਰਦਾਰੀ ਰਹੀ, ਪ੍ਰੀ ਪਾਰਟੀਸ਼ਨ ਡੇਜ਼ 'ਚ ਵੀ ਇੰਡੀਆ ਦੀ ਬਰਲਿਨ ਓਲੰਪਿਕ ਦਾ ਜ਼ਿਕਰ ਖਾਸ ਤੌਰ ਤੇ ਹੁੰਦਾ 1936 ਦੇ ਵਿੱਚ, ਬਾਅਦ ਦੇ ਵਿੱਚ ਇੰਡੀਆ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਵਿੱਚ ਇਹ ਖੇਡ ਜਿਹੜੀ ਹੈ ਇਹ ਚੰਗੇ ਮੁਕਾਮ 'ਚ, ਲੇਕਿਨ ਹੌਲੀ 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 ਕਿਵੇਂ ਇਸ ਨੂੰ ਗਾਇਬ ਕਰ ਦਿੱਤਾ ਗਿਆ। ਪਰ ਮੈਂ ਦੇਖਦਾ ਹਾਂ ਵੀ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਸਪੋਰਟਸ ਦੇ ਵਿੱਚ, ਜਿਸ ਹਾਕੀ ਮੈਚ ਹੋਣਾ ਹੈ ਕੋਈ ਪਾਕਿਸਤਾਨ ਨਾਲ, ਕੋਈ ਕਿਸੇ ਲੈਵਲ ਤੇ ਉਹਦੀ ਖਬਰ ਵੀ ਨਹੀਂ ਸੀ ਕਿਤੇ, ਪਰ ਜਿੱਦਣ ਇਹ ਕ੍ਰਿਕਟ ਦੇ ਵਿੱਚ ਇਹ ਹਾਰੇ, ਨਾਲ ਦੀ ਨਾਲ ਜਿਹੜਾ ਹਾਕੀ ਮੈਚ ਸੀ ਉਹਦੇ 'ਚ ਇੰਡੀਅਨ ਟੀਮ ਨੇ 6 ਜਾਂ 7 ਗੋਲਾਂ ਦੇ ਨਾਲ ਪਾਕਿਸਤਾਨ ਨੂੰ ਹਰਾਇਆ, ਉਹ ਖਬਰ ਬੜੀ ਬਰਾਬਰ ਦੀ ਲਿਆ ਕੇ ਫਲੈਸ਼ ਕਰਕੇ ਲਾਇਆ, ਜਿਵੇਂ ਇਹਨਾਂ ਲਈ ਹਾਕੀ ਉਨੀ ਇੰਪੋਰਟੈਂਟ ਹੈ ਜਿੰਨੀ ਕਿ ਕ੍ਰਿਕਟ ਹੈ, ਇਹ ਦੱਸਣ ਦੇ ਲਈ ਕਿ ਜੀ ਜੇ ਇੱਕ ਪਾਸੇ ਅਸੀਂ ਹਾਰੇ ਹਾਂ ਦੇਖੋ, ਦੂਸਰੇ ਪਾਸੇ ਅਸੀਂ ਜਿੱਤੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰਿਕਟ ਦੇ ਨਾਲ ਪ੍ਰੋਫੈਸ਼ਨਲਿਜ਼ਮ ਜੋੜ ਕੇ ਫਿਰ ਸੱਟੇ ਦੀ ਗੱਲ, ਹੁਣ ਤਾਂ ਚਲੋ ਅਸੀਂ ਜਿੱਤ ਹਾਰ ਕਿਸ ਟੀਮ ਦੀ ਹੈ ਜਾਂ ਕੀ ਹੈ ਉਸ ਕੰਟੈਕਸਟ 'ਚ ਗੱਲ ਕਰਦੇ ਹਾਂ, ਕਿਹੜਾ ਦੋਨੋਂ ਪਾਸਿਆਂ ਦਾ ਇਸ ਕਿਸਮ ਦਾ ਬਹੁਤ ਥੋੜੇ ਹੋਣਗੇ ਜਿਨ੍ਹਾਂ ਦੇ ਉੱਤੇ ਮੈਚ ਫਿਕਸਿੰਗ ਦੇ ਇਲਜ਼ਾਮ ਨਾ ਲੱਗੇ ਹੋਣ। ਉਹਨਾਂ ਦੇ ਵਿੱਚ ਟੀਮਾਂ ਦੇ ਕੈਪਟਨ ਵੀ ਸ਼ਾਮਲ ਨੇ, ਔਰ ਇਹ ਸਾਰਾ ਜੂਆ ਜਿਹੜਾ ਕਿ ਹੁਣ ਸਬ ਕੰਟੀਨੈਂਟ ਦੇ ਕੰਟੈਕਸਟ ਜਿਹੜੀ ਗੈਂਬਲਿੰਗ ਹੈ, ਈਵਨ ਇਹ ਸੱਟਾਬਾਜ਼ੀ ਹੈ, ਬੈਟਿੰਗ ਹੈ, ਇਹ ਇਲੀਗਲ ਹੈ।
ਬਟ ਇੰਗਲੈਂਡ ਦੇ ਵਿੱਚ ਇਹ ਲੀਗਲ ਹੈ, ਉਹਦੇ ਚ ਕਾਨੂੰਨੀ ਹੈ, ਔਰ ਉਹ ਪੈਸੇ ਵੀ ਬਣਾਉਂਦੇ ਨੇ। ਔਰ ਕਿਵੇਂ ਇਹਨਾਂ ਨੂੰ ਜਿਹੜਾ ਅਦਰਵਾਈਜ਼ ਟੀਮਾਂ 'ਚ ਖੇਡ ਕੇ ਕੁਝ ਵੀ ਨਹੀਂ ਮਿਲਦਾ, ਇੱਕ ਸੱਟੇਬਾਜ਼ੀ 'ਚ ਜਿਹੜੇ ਫਿਕਸਡ ਮੈਚ ਖੇਡਣ ਵਾਲੇ ਨੇ ਉਹ ਸਾਰੀ ਉਮਰ ਦੀਆਂ ਰੋਟੀਆਂ ਕੱਢਦੇ ਨੇ। ਸੋ ਕੁੱਲ ਮਿਲਾ ਕੇ ਇਸ ਸਭ ਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਟ੍ਰੈਂਡ ਵੀ ਬਣ ਜਾਂਦਾ, ਉਹਦੀ ਐਕਸੈਪਟੈਂਸ ਵੀ ਹੋ ਜਾਂਦੀ ਹੈ। ਪਰ ਇਹ ਕ੍ਰਿਕਟ ਹੀਰੋਜ਼ ਨੇ ਸਾਰੇ ਦੂਸਰੇ ਜਿਹੜੇ ਨੇ ਹਾਕੀ ਦੇ ਜਿਹੜੇ ਓਲੰਪੀਅਨ ਰਹੇ, ਉਹ ਜਿਹੜੇ ਨੇ ਕੋਈ ਗੇਟਕੀਪਰ ਲੱਗਾ, ਕੋਈ ਰਿਕਸ਼ਾ ਚਲਾਉਂਦਾ ਜਾਂ ਦੂਜਾ, ਉਹਨਾਂ ਦੀ ਕੋਈ ਇਹੀ ਹਾਲ ਦੂਸਰੀਆਂ ਸਪੋਰਟਸ ਦਾ ਵੀ ਆ। ਹੁਣ ਮਾੜੇ ਮੋਟੇ ਪਿਛਲੀਆਂ ਓਲੰਪਿਕਸ ਵੇਲੇ ਕੁਝ ਕੁੜੀਆਂ ਭਾਰਤ ਦੀਆਂ ਜਿਨ੍ਹਾਂ ਨੇ ਕੁਝ ਵੇਟ ਲਿਫਟਿੰਗ ਜਾਂ ਉਹਦੇ 'ਚ ਕੀ ਰੈਸਲਿੰਗ 'ਚ ਹਰਿਆਣੇ ਦੀਆਂ ਜਿਨ੍ਹਾਂ ਨੇ ਕੀਤਾ, ਉਹਨਾਂ ਨੂੰ ਐਲਾਨ ਹੋਇਆ, ਪਤਾ ਨਹੀਂ ਕਿੰਨੇ ਉਹਨਾਂ ਨੂੰ ਮਿਲੇ ਨੇ ਜਾਂ ਕਿੰਨੇ ਨਹੀਂ ਮਿਲੇ, ਪਰ ਐਲਾਨ ਕਰੋੜਾਂ 'ਚ ਹੋ ਗਏ। ਅਦਰਵਾਈਜ਼ ਕ੍ਰਿਕਟ ਜਿਹੜੀ ਹੈ ਉਹ ਸਰਾਲ ਦੀ ਤਰ੍ਹਾਂ ਬਾਕੀ ਸਾਰਿਆਂ ਨੂੰ ਭੀ ਗਈ ਖੇਡਣ, ਔਰ ਇਹਦੇ ਫਿਰ ਹੀਰੋ ਇਹੀ ਸੀ, ਅਰਬਨ ਡਿਵੈਲਰ, ਸ਼ਹਿਰੀ ਕਿਸਮ ਦੇ ਦੂਜੇ। ਪਰ ਮੈਂ ਸਮਝਦਾ ਵੀ ਇੱਕ ਗੱਲ ਜ਼ਰੂਰ ਜਿਹੜੀ ਜਦੋਂ ਇਹ ਇੰਗਲੈਂਡ ਦੀ ਹਾਰ ਹੋਈ ਪਾਕਿਸਤਾਨ ਦੇ ਹੱਥਾਂ 'ਚ, ਫਿਰ ਇੰਡੀਆ ਦੀ ਹਾਰ ਹੋਈ, ਤੇ ਦੋ ਗੱਲਾਂ, ਕਿਉਂਕਿ ਇੰਗਲੈਂਡ 'ਚ ਖੇਡੀ ਗਈ ਇਹ ਟਰਾਫੀ ਜਿਹੜਾ ਮੇਨ ਚੈਂਪੀਅਨਸ ਟਰਾਫੀ ਸੀ, ਕਿ ਜਿਵੇਂ ਅਮਰੀਕਾ ਦੇ ਵਿੱਚ ਜਦੋਂ ਓਜੇ ਸਿੰਪਸਨ ਕੇਸ ਚੱਲਿਆ ਔਰ ਬੜੇ ਜਿਹੜਾ ਉਸ ਦਾ ਧੂਮ ਧੜੱਕੇ ਨਾਲ ਉਹਦੇ 'ਚ ਵਕੀਲ ਵੀ ਜਿਹੜੇ ਨੇ, ਉਹ ਜਿਹੜੀ ਮੇਨ ਟੀਮ ਸੀ ਉਹਦਾ ਮੈਨੂੰ ਹੁਣ ਨਾਂ ਭੁੱਲ ਗਿਆ, ਉਹਦੀ ਡੈਥ ਹੋ ਗਈ ਹੈ, ਉਹ ਮੇਨ ਉਸ ਦੀ ਲਾਅ ਫਰਮ ਕਰ ਰਹੇ ਸੀ, ਭਾਵੇਂ ਹਾਇਰ ਉਹਨਾਂ ਨੇ ਸਾਰੇ ਕੀਤੇ। ਪਰ ਜਦੋਂ ਓਜੇ ਸਿੰਪਸਨ, ਹਾਲਾਂਕਿ ਦੇ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਸਿਵਲ ਕੋਰਟ ਕੇਸ ਦੇ ਵਿੱਚ ਉਸ ਦੀ ਕਨਵਿਕਸ਼ਨ ਵੀ ਹੋਈ ਕਿ ਉਹ ਮਰਡਰ ਹੈ, ਪਰ ਉਹਨਾਂ ਨੇ ਜਿਹੜੀ ਟੀਮ ਸੀ ਔਰ ਉਹਨਾਂ ਦਾ ਜਿਵੇਂ ਸਾਰੀ ਸੁਸਾਇਟੀ ਡਿਵਾਈਡ ਹੋਈ, ਓਜੇ ਸਿੰਪਸਨ ਜਿਹੜਾ ਹੈ ਮਰਡਰ ਕੇਸ ਚੋਂ ਐਕਵਿਟ ਹੋਇਆ। ਔਰ ਜਿਹੜੀ ਸੈਲੀਬ੍ਰੇਸ਼ਨ ਸੀ, ਮੈਨੂੰ ਅੱਜ ਤੱਕ ਵੀ ਉਹਦੇ 'ਚ ਇੱਕ ਦਾ ਕਮੈਂਟ ਯਾਦ ਹੈ, ਉਹਨੇ ਇੱਕ ਨੈਟਵਰਕ ਤੇ ਆ ਕੇ ਕਿਹਾ ਕਿ ਸਾਡੀ ਸੈਲੀਬ੍ਰੇਸ਼ਨ ਇਕੱਲੇ ਸਿੰਪਸਨ ਤੱਕ ਮਹਿਦੂਦ ਨਹੀਂ ਹੈ ਕਿ ਉਹ ਬਚ ਗਿਆ, ਅਸੀਂ ਇਸ ਮੁਲਕ ਦੇ ਕੋਰਟ ਸਿਸਟਮ 'ਚ ਇਹਨਾਂ ਦੇ ਲਾਅ ਇਸਤੇਮਾਲ ਕਰਕੇ, ਜਿਹਨਾਂ ਲਾਅ ਥੱਲੇ, ਕਾਨੂੰਨਾਂ ਥੱਲੇ ਕਦੇ ਅਸੀਂ ਸਲੇਵਰੀ ਵੀ ਝੱਲੀ, ਅਸੀਂ ਦੂਜਾ ਵੀ ਝੱਲਿਆ, ਅਸੀਂ ਇਹਨਾਂ ਦੇ ਕੋਰਟ 'ਚ ਇਹਨਾਂ ਨੂੰ ਬੀਟ ਕੀਤਾ। ਬਿਲਕੁਲ। ਸੋ ਇਹ ਸਾਡੇ ਲਈ ਤਸੱਲੀ ਹੈ। ਸੋ ਮੈਂ ਸਮਝਦਾ ਵੀ ਕਈਆਂ ਲਈ ਇਹ ਤਸੱਲੀ ਹੋਏਗੀ ਕਿ ਵੀ ਲੰਡਨ ਦੀ ਧਰਤੀ ਦੇ ਉੱਤੇ ਜਿਹੜਾ ਇੰਗਲੈਂਡ ਵੀ ਬੀਟ ਹੋਇਆ, ਜਿਹੜਾ ਇਹਨਾਂ ਦਾ ਮਾਸਟਰ ਹੈ ਕਲੋਨੀਅਲ ਪਲੱਸ ਜਿਹੜਾ ਉਹ ਇੰਡੀਆ ਵੀ ਬੀਟ ਹੋਇਆ, ਔਰ ਪਾਕਿਸਤਾਨ ਦੇ ਲਈ ਸੱਚਮੁੱਚ ਇਹ ਇੱਕ ਫਖਰ ਦੀ ਘੜੀ ਵੀ ਹੈ, ਕਿਉਂਕਿ ਜਦੋਂ ਤੁਸੀਂ ਹਰ ਪਾਸਿਓਂ, ਇੱਕ ਪਾਸੇ ਤੁਹਾਨੂੰ ਫੇਲਡ ਸਟੇਟ ਤੇ ਦਹਿਸ਼ਤਗਰਦੀ ਤੇ ਹੋਰ, ਔਰ ਜਿਵੇਂ ਅੱਜ ਹੀ ਇਸ ਪ੍ਰੋਗਰਾਮ ਤੋਂ ਪਹਿਲਾਂ ਦੱਸ ਰਹੇ ਸੀ ਵੀ ਇੰਡੀਅਨ ਮੀਡੀਆ ਦਾ ਕੀ ਰਿਐਕਸ਼ਨ ਸੀ ਬਿਫੋਰ, ਉਹਨਾਂ ਦੇ ਟੀਵੀ ਕਿਸ ਕਿਸਮ ਦੀਆਂ ਕਮੈਂਟਰੀਜ਼ ਕਰ ਰਹੇ ਸੀ ਮੈਚ ਤੋਂ ਪਹਿਲਾਂ ਕਿ ਕਿੰਨੀ ਬੁਰੀ ਹਾਰ ਹੋਏਗੀ, ਇੰਨੇ 100 ਵਿਕਟਸ ਤੇ ਪਾਕਿਸਤਾਨ ਜਿਹੜਾ ਹੈ ਉਹ ਇੰਨੇ 100 ਰਨਸ ਤੇ ਹਾਰੇਗਾ ਇਹਨਾਂ, ਔਰ ਬਿਲਕੁਲ ਜੋ ਪਾਕਿਸਤਾਨ ਦੀ ਹਾਰ ਬਾਰੇ ਕਹਿ ਰਹੇ ਸੀ ਉਹਨਾਂ ਦੇ ਆਪਣੇ ਸਿਰ ਤੇ ਆ ਕੇ ਡਿੱਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਔਰ ਪਾਕਿਸਤਾਨ ਦੇ ਵਿੱਚ ਜਿਸ ਕਿਸਮ ਦੀ ਜੁਬੀਲੇਸ਼ਨ ਹੋਈ, ਕਿਉਂਕਿ ਜੋ ਕੁਛ ਇਸ ਵੇਲੇ ਹਿੰਦੂਤਵੀ ਵਿਚਾਰਧਾਰਾ ਉਹ ਗਊ ਰਕਸ਼ਕਾਂ ਦੇ ਨਾਂ ਥੱਲੇ ਜਾਂ ਕਸ਼ਮੀਰ ਦੇ ਵਿੱਚ ਜੋ ਜ਼ੁਲਮ ਚੱਲ ਰਹੇ ਨੇ, ਸੋ ਜ਼ਾਹਿਰ ਹੈ ਵੀ ਕਿਤੇ ਨਾ ਕਿਤੇ ਈਵਨ ਕਸ਼ਮੀਰੀ ਮੁਸਲਮਾਨਾਂ ਦੇ ਵਿੱਚ ਵੀ ਔਰ ਦੂਸਰਿਆਂ 'ਚ ਵੀ, ਹੁਣ ਮੈਂ ਜਿਵੇਂ ਕਿਹਾ ਵੀ ਮੈਂ ਕ੍ਰਿਕਟ ਨੂੰ ਪਸੰਦ ਹੀ ਨਹੀਂ ਕਰਦਾ, ਮੈਨੂੰ ਇਹ ਹਮੇਸ਼ਾ ਪਹਿਲਾਂ ਕਲੋਨੀਅਲ ਜਿਹੜਾ ਇਹ ਗੁਲਾਮੀ ਜਿਹੜੀ ਸਾਡੇ ਤੇ ਥੋਪੀ, ਹੁਣ ਮੈਨੂੰ ਇਹ ਲੱਗਦਾ ਵੀ 70 ਸਾਲਾਂ ਤੋਂ ਇਹਨਾਂ ਨੇ ਡੈਲੀਬਰੇਟਲੀ ਇਹ ਸਾਡੇ ਸਿਰ ਤੇ ਬਿਠਾ ਕੇ ਬਾਕੀ ਸਾਡੀਆਂ ਜਿਹੜੀਆਂ ਲੋਕਲ ਸਪੋਰਟਸ ਨੇ ਉਹ ਵਾਈਪ ਆਊਟ ਕੀਤੀਆਂ। ਪਰ ਇਹਦੇ ਬਾਵਜੂਦ ਮੈਨੂੰ ਵੀ ਇੱਕ ਤਸੱਲੀ ਦਾ ਅਨੁਭਵ ਹੋਇਆ, ਮੈਂ ਕਿਹਾ ਕਿ ਵੀ ਐਟਲੀਸਟ ਇਹ ਜਿੰਨੇ ਭੂਤਰੇ ਹੋਏ ਸੀ ਇਹਨਾਂ ਦਾ ਭੂਤਰਿਆਪਨ ਜਿਹੜਾ ਥੋੜਾ ਜਿਹਾ ਉਹ ਇਹਨਾਂ ਦਾ ਦਿਮਾਗ ਟਿਕਾਣੇ ਆਏਗਾ। ਔਰ ਤੁਸੀਂ ਇਸ 'ਚ ਦੇਖੋ ਵੀ ਇੱਕ ਪਾਸੇ ਮੈਂ ਸਮਝਦਾ ਜਿਵੇਂ ਅੱਜ ਦਾ ਟ੍ਰਿਬਿਊਨ ਦਾ ਐਡੀਟੋਰੀਅਲ ਵੀ ਹੈ ਔਰ ਅੱਛਾ ਹੈ, ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਉਹਨੇ ਬੜਾ ਗ੍ਰੇਸਫੁਲੀ ਬਿਹੇਵ ਕੀਤਾ, ਉਹਨੇ ਜਿੱਥੇ ਬੜਾ ਵਾਰਮ ਹੈਂਡਸ਼ੇਕ, ਸਮਾਈਲ, ਔਰ ਉਹਨੇ ਕਿਹਾ ਜੀ ਕਿ ਵੀ ਪਾਕਿਸਤਾਨ ਨੇ ਸਾਨੂੰ ਆਊਟਡੂ ਕੀਤਾ ਹੈ, ਉਹ ਫੀਲਡਿੰਗ ਹੋਏ, ਬੋਲਿੰਗ ਹੋਏ, ਬੈਟਿੰਗ ਹੋਏ, ਉਹਨਾਂ ਦੀ ਸੁਪੀਰੀਅਰ ਸੀ ਔਰ ਸੁਪੀਰੀਅਰ ਟੀਮ ਜਿੱਤੀ ਹੈ। ਸੋ ਇਹ ਮੈਂ ਸਮਝਦਾ ਵੀ ਗ੍ਰੇਸਫੁਲ ਹੈ ਔਰ ਇਹਨੂੰ ਸਾਨੂੰ ਐਪਰੀਸ਼ੀਏਟ ਕਰਨਾ ਬਣਦਾ ਕਿ ਇਹ ਸਪੋਰਟਸਮੈਨ ਸਪਿਰਿਟ ਹੈ। ਪਰ ਜੇ ਤੁਸੀਂ ਬਹੁਤ ਸਾਰਾ ਇੰਡੀਅਨ ਮੀਡੀਆ ਔਰ ਜਿਹੜੇ ਅੱਜ ਕੱਲ ਉਹ ਕੀਬੋਰਡ ਵਾਰੀਅਰ ਨੇ ਸੋਸ਼ਲ ਮੀਡੀਆ ਤੇ ਬੈਠੇ ਹੋਏ, ਔਰ ਪਾਕਿਸਤਾਨ 'ਚ ਤਾਂ ਇੱਕ ਆਪਣੇ ਕਿਸਮ ਦੀ ਜੂਬੀਲੇਸ਼ਨ ਸੀ, ਕਰਾਚੀ ਦੇ ਵਿੱਚ ਹਵਾ 'ਚ ਫਾਇਰਿੰਗ ਹੋਈ, ਦੂਜੀ ਉਹ 'ਚ 7 ਬੰਦੇ ਜ਼ਖਮੀ ਹੋ ਗਏ, ਗੋਲੀਆਂ ਚਲਾਉਣ ਲੱਗ ਗਏ ਆ ਕੇ। ਸੋ ਕਸ਼ਮੀਰ ਦੇ ਵਿੱਚ ਮੀਰਵਾਇਜ਼ ਉਮਰ ਫਾਰੂਕ ਨੇ ਜਿਹੜਾ, ਕਿਉਂਕਿ ਸ੍ਰੀਨਗਰ ਦੇ ਵਿੱਚ ਵੀ ਪਟਾਕਿਆਂ ਦੇ ਨਾਲ ਸੈਲੀਬ੍ਰੇਸ਼ਨ ਹੋਈ, ਕਿਉਂਕਿ ਉਹਨਾਂ ਦੇ ਲਈ ਕਿਉਂਕਿ ਜੋ ਕੁਝ ਉੱਥੇ ਇੰਡੀਅਨ ਆਰਮੀ ਕਰ ਰਹੀ ਹੈ,
ਜੋ ਕੁਝ ਵੀ ਇੰਡੀਆ ਦੇ ਅਗੇਂਸਟ ਜਾਏਗਾ ਉਹਨੂੰ ਉਹ ਸੈਲੀਬ੍ਰੇਟ ਕਰਨਗੇ। ਸੋ ਉਹਨੇ ਮੀਰਵਾਇਜ਼ ਉਮਰ ਫਾਰੂਕ ਨੇ ਇਸ ਦੇ ਉੱਤੇ ਆਪਣਾ ਜਿਹੜਾ ਟਵੀਟ ਕੀਤਾ ਕਿ ਵੀ 4 ਚੁਫੇਰੇ ਆਤਿਸ਼ਬਾਜ਼ੀ ਹੋ ਰਹੀ ਹੈ, ਲੱਗਦਾ ਵੀ ਈਦ ਪਹਿਲਾਂ ਆ ਗਈ ਹੈ ਔਰ ਮੁਬਾਰਕ ਪਾਕਿਸਤਾਨ। ਔਰ ਉਸ ਦੇ ਉੱਤੇ ਜਿਸ ਕਿਸਮ ਦੀ ਉਹਦੀ ਟ੍ਰੋਲਿੰਗ ਕੀਤੀ, ਔਰ ਇਹ ਗੌਤਮ ਗੰਭੀਰ ਵਰਗੇ ਸਾਰੇ ਹੀ ਉਹ, ਜਦੋਂ ਤੁਸੀਂ ਇਹ ਸਾਰੀ ਕਲਾਸ ਦੇਖਦੇ ਹੋ ਜਿਹੜੀ ਵਿਦਨ ਸਪੋਰਟਸਮੈਨ ਵੀ RSS ਨੇ ਰੱਖੇ ਨੇ, ਜਿਵੇਂ ਗੁਰਮੇਰ ਦੇ ਲਿਖਣ ਤੋਂ ਬਾਅਦ ਜਦੋਂ ਉਹਨੇ ਚੈਲੰਜ ਕੀਤਾ ਸੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੂੰ, ਇਹੀ ਨਸਲ ਦੇ ਲੋਕ ਉਧਰ ਵੀ ਪੈਂਦੇ ਨੇ। ਜੇ ਤੁਸੀਂ ਇਹਨਾਂ ਨੂੰ ਕਲੋਜ਼ਲੀ ਫੋਲੋ ਕਰੋ ਤੇ ਇਹੀ ਨਸਲ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ, ਹਾਲਾਂ ਸਪੋਰਟਸ ਦੇ ਨਾਲ ਪੋਲਿਟਿਕਸ ਦਾ ਹੋਣਾ, ਔਰ ਜਦੋਂ ਇੰਡੀਆ ਪਾਕਿਸਤਾਨ ਦਾ ਕੋਈ ਮੈਚ, ਭਾਵੇਂ ਹਾਕੀ ਹੋਏ, ਇਵੇਂ ਹੁੰਦਾ ਜਿਵੇਂ ਭਾਰਤ ਪਾਕਿਸਤਾਨ ਦੀ ਜੰਗ ਹੋ ਰਹੀ ਹੈ ਔਰ ਉਹਦਾ ਜਿੱਤ ਹਾਰ ਜਿਹੜਾ ਹੁਣ ਇੰਡੀਆ ਨੂੰ ਲੱਗਦਾ ਵੀ ਜੰਗ ਹਾਰ ਗਏ ਨਹੀਂ, ਔਰ ਪਾਕਿਸਤਾਨ ਨੂੰ ਵੀ ਲੱਗਦਾ ਸੀ ਜਿੱਤ। ਹੁਣ ਇਹ ਦੱਸਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੋਨੋਂ ਪਾਸੇ 1000 ਸਾਲ ਦੀ ਸਾਈਕੋ ਹਿਸਟਰੀ ਹੈ ਨਫ਼ਰਤ ਦੀ। ਇੱਕ ਪਾਸੇ ਹਾਕਮਾਨਾ ਅੰਦਾਜ਼ ਹੈ, ਦੂਜੇ ਪਾਸੇ ਜਿਹੜਾ ਇਹਨਾਂ 'ਚ ਅਹਿਸਾਸੇ ਕਮਤਰੀ ਹੈ, 1000 ਸਾਲ ਜੁੱਤੀਆਂ ਖਾਧੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਜੇ ਈਵਨ 70 ਸਾਲ ਬਾਅਦ ਇਹ ਸਪੋਰਟਸ ਵੀ ਸਪੋਰਟਸਮੈਨ ਜਾਂ ਸਪੋਰਟਸ ਵੂਮਨ ਸਪਿਰਿਟ ਦੇ ਨਾਲ ਨਹੀਂ ਖੇਲ ਸਕਦੇ ਤੇ ਕਿਵੇਂ ਐਜ਼ ਏ ਕੰਟਰੀਜ਼ ਦੋਨੋਂ ਨਿਊਕਲੀਅਰ ਪਾਵਰਸ ਨੇ ਕੋਐਗਜ਼ਿਸਟ ਕਰ ਸਕਦੇ ਨੇ। ਸੋ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਇੱਕ ਲੌਜਿਕ ਹੈ ਕਿ ਇਹ ਤਾਂ ਕ੍ਰਿਕਟ ਦੇ, ਔਰ ਇਹੀ ਨਹੀਂ ਹੈ ਜਿਵੇਂ ਇੰਡੀਆ ਨੇ ਪਾਕਿਸਤਾਨ ਨੂੰ ਕੱਟ ਕਰਨ ਦੇ ਲਈ ਕ੍ਰਿਕਟ ਕਿਵੇਂ ਖੇਲਣ ਤੋਂ ਹੀ ਨਾ ਕੀਤੀ ਹੋਈ ਹੈ, ਜੇ ਅਸੀਂ ਉਹਦੇ ਨਾਲ ਨਹੀਂ ਖੇਲਣਾ ਉੱਥੇ ਜਾ ਕੇ ਤੁਸੀਂ ਖੇਡ ਸਕਦੇ ਹੋ, ਚੰਗੀਆਂ ਤੁਹਾਡੀਆਂ ਨੀਤੀਆਂ ਨੇ। ਜੇ ਤੁਹਾਨੂੰ ਉੱਥੇ ਗਵਾਂਢ 'ਚ ਹੱਥ ਮਿਲਾਣਾ ਜਿਹੜਾ ਉਹ ਹੱਥ 'ਚੋਂ ਬੋ ਆਉਂਦੀ ਹੈ ਕਿਸੇ ਦੇ, ਤੇ ਤੁਹਾਨੂੰ ਲੰਡਨ ਆ ਕੇ ਉਹਦੇ 'ਚੋਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਉੱਥੇ ਜੋ ਤੁਸੀਂ ਆ ਕੇ ਖੇਡਦੇ ਹੋ। ਔਰ ਫਿਰ ਕਿਵੇਂ ਇਹਨਾਂ ਨੇ ਮੁਕਰਾਇਆ, ਉਹ ਸ੍ਰੀਲੰਕਾ ਦੇ ਨਾਲ ਜਿਹੜਾ ਮੈਚ ਸੀ ਲਾਹੌਰ ਜਾਂ ਦੂਜੇ, ਉੱਥੇ ਹਿੰਸਾ ਵੀ ਕਰਵਾਈ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਇਹ ਪਾਰਟ ਜਿਹੜਾ ਹੈ, ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ, ਇਹ ਸਪੋਰਟਸ ਦੀ ਹੌਸਟੈਲਿਟੀ ਚੋਂ ਇਹਨਾਂ ਦੇ ਮਾਈਂਡ ਸੈਟ ਐਕਸਪੋਜ਼ ਹੁੰਦੇ ਨੇ। ਔਰ ਇਹੀ ਰੀਜ਼ਨ ਵੀ ਬਣੇਗਾ ਵੀ ਕਿ ਭਾਈ ਅਲਟੀਮੇਟਲੀ ਇਹਨਾਂ ਨੇ ਕਦੇ ਵੀ ਇੱਕ ਦੂਸਰੇ ਦੇ ਨਾਲ ਰੀਕਨਸਾਈਲ ਨਹੀਂ ਕਰਨਾ। ਹਾਲਾਂ ਸਪੋਰਟਸ ਦੇ ਨਾਲ ਜਿਹਨਾਂ ਜ਼ਮਾਨਿਆਂ 'ਚ ਅਪਾਰਥਾਈਡ ਹੁੰਦਾ ਸੀ ਸਾਊਥ ਅਫਰੀਕਾ 'ਚ, ਦੂਜਾ ਇਹ ਕ੍ਰਾਈਟੇਰੀਆ ਬਣ ਗਿਆ ਸੀ ਕਿ ਜਿਹੜੇ ਦੇਸ਼ ਸਾਊਥ ਅਫਰੀਕਾ ਦੀ ਟੀਮ ਦਾ ਬਾਈਕਾਟ ਕਰਦੇ ਸੀ, ਦੂਸਰੇ ਦਾ ਕਰਦੇ ਸੀ। ਪਰ ਜਿਸ ਅੰਦਾਜ਼ ਦੇ ਵਿੱਚ ਇੰਡੀਆ ਪਾਕਿਸਤਾਨ ਨੂੰ ਟਰੀਟ ਕਰ ਰਿਹਾ ਪਿਛਲੇ ਸਾਰੇ ਸਮੇਂ ਤੋਂ, ਕੋਈ ਡਿਪਲੋਮੈਟਿਕ ਚੈਨਲ ਖੋਲਣ ਦੀ ਜਿਹੜੀ ਗੱਲ ਹੁੰਦੀ ਹੈ ਉਹਨੂੰ ਜਿਹੜਾ ਉਹ ਐਂਡ ਕਰ ਦਿੰਦੇ ਨੇ, ਔਰ ਉਸ ਸਾਰੇ ਦੇ ਥੱਲੇ। ਸੋ ਇਸ ਸਾਰੇ 'ਚ ਅਸੀਂ ਜੇ ਇਹਨਾਂ ਨੂੰ ਤਕਲੀਫ ਹੋਈ ਹੈ ਤੇ ਜ਼ਾਹਰ ਹੈ ਵੀ ਸਾਨੂੰ ਇਸ ਦੀ ਖੁਸ਼ੀ ਹੈ ਕਿ ਵੀ ਐਟਲੀਸਟ ਜਿਹੜਾ ਇਹਨਾਂ ਦਾ ਪੁੱਤਰਿਆਪਨ ਜਿਹੜਾ ਉਹ ਟਿਕਾਣੇ ਆਇਆ। ਸੋ ਇਹ ਮੇਜਰ ਓਪਨਿੰਗ ਪਾਰਟ ਦੇ ਨਾਲ ਮੈਂ ਇੱਕ ਟੌਪਿਕ ਹੋਰ, ਪਿਛਲੇ ਦਿਨਾਂ 'ਚ ਇੰਦਰਜੀਤ ਸਿੰਘ ਇੰਸਪੈਕਟਰ, ਉਸ ਦੀ ਕਰਪਸ਼ਨ ਜਿਹੜਾ ਸਪੈਸ਼ਲ ਕਾਪ ਸੀ ਕਿ ਜੀ ਜਿਹੜਾ ਡਰੱਗ ਸਪੈਸ਼ਲਿਸਟ, ਉਹ ਸਾਹਮਣੇ ਆਇਆ ਕਿ ਕਿਵੇਂ ਉਹ ਖੁਦ ਹੀ ਉਸ ਸਾਰੇ 'ਚ ਇਨਵੋਲਵ ਸੀ ਔਰ ਇਨਵੋਲਵ ਹੈ। ਕਾਫੀ ਘੁੰਮ ਰਿਹਾ ਸੋਸ਼ਲ ਮੀਡੀਆ, ਕਿੰਨੀਆਂ ਪ੍ਰਾਪਰਟੀਜ਼ ਉਹਨੇ ਡਜ਼ਨ ਚਾਰਜ ਫੇਰੇ ਬਣਾਈਆਂ, ਕਿੰਨੀ ਵੱਡੀ ਗੁੰਡਾਗਰਦੀ, ਕਿਸ ਲੈਵਲ ਦਾ ਮਲਟੀ ਮਿਲੀਅਨ ਡਾਲਰ ਟ੍ਰੇਡ ਉਹ ਰਨ ਕਰਦਾ ਰਹੇ। ਔਰ ਇਸ ਸਾਰੇ 'ਚ ਉਹਦੇ ਇੰਸਪੈਕਟਰ ਦੂਜੇ ਹੋਣ ਦੀ ਗੱਲ ਤਾਂ ਆਈ, ਲੇਕਿਨ ਕਿਤੇ ਵੀ ਇਹ ਸਟੋਰੀ ਮੈਂ ਉਹਨਾਂ ਦਿਨਾਂ 'ਚ ਨਹੀਂ ਦੇਖੀ ਕਿ ਇਹ ਬੰਦਾ ਜਿਹੜਾ ਹੈ ਇਹ ਕੈਟ ਸੀ, ਜਿਸ ਕੈਟ ਨੂੰ ਭਰਤੀ ਕੀਤਾ ਸਿੱਖ ਨੌਜਵਾਨ ਮਾਰਨ ਦੇ ਲਈ, ਔਰ ਫਿਰ ਇਸ ਕੈਟ ਨੇ ਜਿਹੜਾ ਇਹਨੂੰ ਕਾਂਸਟੇਬਲ ਭਰਤੀ ਕਰ ਲਿਆ। ਬਹੁਤ ਸਾਰੀਆਂ ਕੈਟਾਂ ਜਿਵੇਂ ਇਹਨਾਂ ਨੇ ਪੁਲਿਸ 'ਚ ਐਡਜਸਟ ਕੀਤੀਆਂ, ਔਰ ਫਿਰ ਹੈੱਡ ਕਾਂਸਟੇਬਲ ਬਣਾਇਆ। ਹੁਣ ਇਹ ਖਬਰ, ਦੋ ਖਬਰਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਆਈਆਂ, ਇੱਕ ਤਾਂ ਕੈਟ ਗੁਰਮੀਤ ਸਿੰਘ ਉਰਫ ਪਿੰਕੀ ਜਿਹਨੇ ਦਰਜਨਾਂ ਨਹੀਂ ਸੈਂਕੜਿਆਂ ਨੌਜਵਾਨ ਮਾਰੇ, ਉਹਦਾ ਆਇਆ ਕਿ ਜੀ ਰਾਸ਼ਟਰਪਤੀ ਨੇ, ਕਿਉਂਕਿ ਉਹਦੀ ਕਨਵਿਕਸ਼ਨ ਹੋਈ ਹੈ ਲੁਧਿਆਣੇ ਜਿਹੜਾ ਉਹਨੇ ਮਰਡਰ ਕੀਤਾ, ਔਰ ਉਹਨੂੰ ਜਿਹੜਾ ਸਪੈਸ਼ਲ ਬਹਾਦਰੀ ਦਾ ਮੈਡਲ ਦਿੱਤਾ ਹੋਇਆ ਸੀ ਉਹ ਵਾਪਸ ਲੈ ਲਿਆ ਰਾਸ਼ਟਰਪਤੀ ਨੇ, ਪੁਲਿਸ ਮੈਡਲ, ਕਿ ਵੀ ਇਹ ਜਿਹੜਾ ਕਨਵਿਕਸ਼ਨ ਹੋਈ। ਸੋ ਉਦੋਂ ਉਹਦਾ ਨਾਂ ਆਇਆ। ਔਰ ਹੁਣ ਜਿਹੜੀ ਸਟੋਰੀ ਇੱਕ ਹਿੰਦੁਸਤਾਨ ਟਾਈਮਜ਼ ਨੇ ਕੀਤੀ ਕਿ ਇਹ ਬੰਦਾ, ਔਰ ਉਹਦੇ 'ਚ ਸਾਰੀ ਸਟੋਰੀ 'ਚ ਹੈ ਕਿ ਵੀ ਜਿਹੜਾ ਬਹੁਤ ਸਾਰਾ ਅੱਜ ਜਿਹੜੀਆਂ ਇਮੋਰਲ, ਬਦ ਅਖਲਾਕੀ ਵਾਲੀਆਂ, ਲਾਲੈਸ ਐਕਟੀਵਿਟੀਜ਼, ਕਰਪਸ਼ਨ, ਉਹਦੇ 'ਚ ਕਾਫੀ ਉਹ ਨੇ ਜਿਹੜੇ ਕਿ ਕੈਟਸ ਦੇ ਤੌਰ ਤੇ ਜਾਂ ਜਿਹੜੇ ਮੁਖਬਰ ਸੀ ਉਹਨਾਂ ਨੂੰ ਭਰਤੀ ਕੀਤਾ, ਉਹਨਾਂ ਨੂੰ ਪੁਲਿਸ ਦੇ ਵਿੱਚ ਲਿਆਂਦਾ। ਔਰ ਹੁਣ ਇਹ ਆਇਆ ਕਿ ਵੀ ਇਹ ਇੰਸਪੈਕਟਰ ਤੱਕ ਦਾ ਕੋਈ ਸਪੈਸ਼ਲ ਆਰਡਰ ਹੀ ਨਹੀਂ ਨੇ, ਕੋਈ ਪ੍ਰੋਪਰ ਪ੍ਰੋਸੀਜਰ ਹੀ ਫਾਲੋ ਨਹੀਂ ਹੋਇਆ। ਕਾਗਜ਼ਾਂ 'ਚੋਂ ਹੈੱਡ ਜਿਹੜਾ ਕਾਂਸਟੇਬਲ ਹੈ, ਲੇਕਿਨ ਉਹਨੂੰ ਉਹਦੇ 'ਚ ਜ਼ਬਾਨੀ ਕਲਾਮੀ ASI ਬਣਾ ਦਿੱਤਾ ਹੈ।
ASI ਦੇ ਨਾਲ ਉਹਨੂੰ SHO ਬਣਾ ਦਿੱਤਾ ਹੈ, ਫਿਰ ਉਹਨੂੰ ਇੰਸਪੈਕਟਰ ਕਰਕੇ, ਔਰ ਜਿੰਨੀ ਉਹਦੀ ਪਾਵਰ ਸੀ ਔਰ ਜਿੰਨਾ ਉਹਨੇ ਪੈਸਾ, ਇਸ ਆਰਟੀਕਲ ਦੇ ਐਂਡ 'ਚ ਕਿਹਾ ਹੈ ਇੱਕ ADGP ਨੇ ਰਿਟਾਇਰਡ ਨੇ, ਉਹਨੇ ਕਿਹਾ ਜੀ ਜਿੰਨਾ ਪੈਸਾ ਇਹ ਸਾਰੇ ਓਨ ਕਰਦੇ ਨੇ ਜਿਹੜੇ ਇਹ ਕੈਟਾਂ ਟਰਨਡ ਕਾਪ ਨੇ, ਉਹਨੇ ਤਾਂ DGP ਦੇ ਕੋਲ ਨਹੀਂ ਹੁੰਦੇ। ਔਰ ਇਹ ਸਟੋਰੀ ਹੈ ਕੈਟ ਇਜ਼ ਆਊਟ ਆਫ ਦਾ ਬੈਗ, ਹਾਊ ਇਨਫਾਰਮਰਸ ਹੂ ਟਰਨਡ ਕਾਪਸ ਵੀਲਡ ਕਲਾਊਡ, ਕਿ ਵੀ ਬਿੱਲੀ ਥੈਲਿਓਂ ਬਾਹਰ ਕਿਵੇਂ ਇਹਨਾਂ ਸਾਰਿਆਂ ਨੇ ਜਿਹੜਾ ਉਹ ਤਾਕਤ ਲਈ ਹੈ। ਔਰ ਇਹ ਦਾ ਅਰੈਸਟ ਆਫ ਪੰਜਾਬ ਪੁਲਿਸ ਡਰੱਗ ਇੰਸਪੈਕਟਰ ਇੰਦਰਜੀਤ ਸਿੰਘ ਹੈਜ਼ ਵਾਂਸ ਅਗੇਨ brought to the fore the cloud that cat turned cops have been enjoying in the department, ਕਿ ਕਿਵੇਂ ਇਹ ਜਿਹੜੇ ਸਪਾਈ ਬਣੇ ਕੈਟਾਂ ਤੋਂ ਇਹ ਇੰਜੋਏ ਕਰ ਰਹੇ ਨੇ। ਔਰ the term cat is used for those who were originally militants or their sympathizers but later became informers and helped the police hunt down militants। ਇਹਦੇ 'ਚ ਉਹਨਾਂ ਨੇ ਇਹ ਨਹੀਂ ਕਿਹਾ, ਠੀਕ ਹੈ ਕੁਝ ਐਕਸ ਮਿਲੀਟੈਂਟ ਵੀ ਇਹਨਾਂ ਨੇ ਕੈਟ ਬਣਾਏ, ਪਰ ਕੁਝ ਜਿਹੜੇ ਨੇ ਸਿੱਧੇ ਤੌਰ ਤੇ ਹੀ ਭਰਤੀ ਇਸ ਕੰਮ ਲਈ ਕੀਤੇ ਗਏ, ਔਰ ਉਹਨਾਂ ਚੋਂ ਕੁਝ ਜਿਹੜੇ ਨੇ SPO ਸਪੈਸ਼ਲ ਪੁਲਿਸ ਆਫੀਸਰਸ ਦੇ ਥੱਲੇ ਉਹ ਲੋਅਰ ਲੈਵਲ ਇਨਫਾਰਮਰ ਸੀ, ਪਰ ਇਹ ਹਾਇਰ ਲੈਵਲ ਕੈਟਸ ਉਹ ਸੀ ਜਿਹੜੀਆਂ ਪੁਲਿਸ ਦੀਆਂ ਗੱਡੀਆਂ 'ਚ ਚਾਰ ਚਫੇਰੇ ਘੁੰਮਦਿਆਂ ਫਿਰ ਸ਼ਨਾਖਤ ਕਰਦੇ ਸੀ ਵੀ ਕਿੱਥੇ ਕੌਣ ਕੀ ਹੈ, ਸਪੌਟ ਕਰਕੇ ਕਿਸੇ ਨੂੰ ਵੀ ਜੀ। ਸੋ ਉਹਦੇ 'ਚ ਉਹਨਾਂ ਨੇ ਕਿਹਾ sources in the department said even Inderjeet was a cat during the militancy era in Punjab and was inducted as special police officer, ਇਹ ਵੀ SPO ਜਿਹਦਾ ਮੈਂ ਜ਼ਿਕਰ ਕੀਤਾ in 1991 as award for his assistance in eliminating dreaded terrorists. Later he was inducted as a constable, ਪਹਿਲਾਂ ਇਹਨੂੰ ਭਰਤੀ ਕੀਤਾ SPO, ਔਰ ਇਹਨੇ ਫਿਰ ਬਹੁਤ ਸਾਰੇ ਜਿਹੜੇ ਨੇ ਸਿੱਖ ਮਰਵਾਏ ਜਿਨ੍ਹਾਂ ਨੂੰ ਇਹ ਦਹਿਸ਼ਤਗਰਦ ਕਹਿੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਮੰਡੇ ਉਹਨੂੰ ਜਦੋਂ ਅਰੈਸਟ ਕੀਤਾ ਸਪੈਸ਼ਲ ਟਾਸਕ ਫੋਰਸ ਨੇ, ਔਰ ਉਹਦੇ ਕੋਲੋਂ 4 ਕਿਲੋ ਹੈਰੋਇਨ, ਇੱਕ AK-47 ਤੇ ਹੋਰ ਬਹੁਤ ਸਾਰੇ ਹਥਿਆਰ, ਐਮਨੀਸ਼ਨ, 16 ਲੱਖ ਰੁਪਈਆ ਉਹਦੇ ਆਫੀਸ਼ੀਅਲ ਕੁਆਟਰ ਫਗਵਾੜੇ 'ਚੋਂ ਮਿਲਿਆ। ਔਰ ਉਹਨੇ ਇਹ ਮੰਨਿਆ ਕਿ ਉਹਦੇ ਡਰੱਗ ਸਪਲਾਇਰਸ ਨਾਲ ਅੰਮ੍ਰਿਤਸਰ ਖੇਤਰ ਦੇ ਵਿੱਚ ਸਬੰਧ ਸੀ। ਔਰ ਕਪੂਰਥਲੇ ਦਾ ਜਿਹੜਾ ਸੀਨੀਅਰ ਸੁਪਰਡੈਂਟ ਪੁਲਿਸ ਕਹਿੰਦਾ ਕਿ ਵੀ ਉਹਨੂੰ ਅਸੀਂ ਸਰਵਿਸ ਤੋਂ ਡਿਸਮਿਸ ਕਰ ਦਿੱਤਾ ਹੈ। ਔਰ ਉਹਦੇ 'ਚ ਖੁਦ ਉਹ ਕਹਿ ਰਿਹਾ ਕਿ ਇੰਦਰਜੀਤ became a head constable in 2000 and was then given an ad hoc promotion as inspector. I am not sure how he got the rank of inspector. ਪਹਿਲਾਂ ਕਾਂਸਟੇਬਲ ਮੁੰਡੇ ਮਾਰ ਕੇ ਭਰਤੀ ਹੋਇਆ SPO ਤੋਂ, ਫਿਰ ਹੈਡ ਕਾਂਸਟੇਬਲ, ਕਦੋਂ ASI ਬਣਿਆ, ਕਦੋਂ ਇੰਸਪੈਕਟਰ ਬਣਿਆ, ਕਹਿੰਦਾ ਵੀ ਮੈਨੂੰ ਨਹੀਂ ਪਤਾ। ਕਿ ਵੀ ਨੋਟੇਬਲੀ it is a common practice in Punjab police to give ad hoc promotions to cops with the rider that they would withdraw salary of their original rank. ਰੈਂਕ ਦੇ ਦਿੱਤਾ ਉਹਨਾਂ ਨੂੰ, ਸੈਲਰੀ ਤੇ ਥੋੜੀ ਹੋਰ ਬੈਠੇ ਨੇ, ਉਹ ਤਾਂ ਫਿਰ ਇਸ ਕਿਸਮ ਦੇ ਜਿਹੜਾ ਉਹ ਡਰੱਗ ਔਰ ਝੂਠਾ ਚੁੱਕੇ। ਔਰ ਇਹਦੇ 'ਚ ਫਿਰ ਉਹਨੇ ਹੋਰ ਵੀ ਵੇਰਵੇ ਦਿੱਤੇ ਨੇ ਕਿ ਵੀ ਇਹ ਜਿਹੜਾ ਇਹ ਰੇਅਰੈਸਟ ਆਫ ਰੇਅਰ ਪ੍ਰਮੋਸ਼ਨ ਉਹਨੂੰ ਕਹਿੰਦੇ ਸੀ, ਜਿਹੜੀ ਉਹਨਾਂ ਨੇ ਉਹਨੂੰ ਇੰਸਪੈਕਟਰ ਤੱਕ ਪਹੁੰਚਾ ਦਿੱਤਾ। ਈਵਨ ਅਜੀਤ ਸੰਧੂ ਵਰਗੇ ਔਰ ਕਈ ਹੋਰ ਜਿਹੜੇ ਨੇ, ਈਵਨ ਸਵਰਨਾ ਘੋਟਣਾ ਵੀ ਜਿਹੜਾ ਇਹ ਵੀ ਸਪਾਈ ਭਰਤੀ ਹੋਇਆ ਸੀ, ਉੱਥੋਂ ਹੀ ਇਹ ਸਾਰੇ ਅੱਗੇ ਗਏ ਨੇ। ਔਰ ਹਿਸਟਰੀ ਆਫ ਟ੍ਰੈਡਿੰਗ ਰੋਂਗ ਸਾਈਡ ਆਫ ਲਾਅ ਇਹਨਾਂ ਦਾ ਹਿੱਸਾ ਹੈ। ਪੰਜਾਬ ਪੁਲਿਸ ਦੇਰ ਇਜ਼ ਅ ਲੌਂਗ ਲਿਸਟ ਆਫ ਕੈਟਸ who when adjusted in khaki made full use of their powers illegally. ਫਿਰ ਇਹਨੇ 3-4 ਕੇਸ ਦਿੱਤੇ ਨੇ। It was in 1988 when a cat turned ASI Daljit Singh killed his seniors SSP Sital Das and SP Detective Baldev Singh in their office. Both were conducting a probe against Daljit who was instrumental in killing key terrorists. ਇਹ ਵੀ ਦਲਜੀਤ ਸਿੰਘ ਉਹ ਹੈ ਜਿਹੜੇ ਨੇ ਜੰਮੂ ਜਾ ਕੇ ਵੀ ਜਦੋਂ ਗੁੰਡਾਗਰਦੀ ਕੀਤੀ ਉਸ ਦੀ ਐਕਸਪਲੇਨੇਸ਼ਨ ਲਈ ਪਟਿਆਲਾ ਦਫ਼ਤਰ ਦੇ ਵਿੱਚ SSP ਸੀਤਲ ਦਾਸ ਸੀ ਤੇ SP ਬਲਦੇਵ ਸਿੰਘ ਸੀ, ਇਹਨਾਂ ਨੇ ਸੱਦਿਆ, ਉਹਨੇ ਉੱਥੇ ਉਹਨਾਂ ਦੋਨਾਂ ਨੂੰ ਹੀ ਠੋਕ ਦਿੱਤਾ ਔਰ ਬਾਅਦ 'ਚ ਉਹਨੂੰ ਵੀ ਮਾਰ ਦਿੱਤਾ ਗਿਆ। ਇਹ ਇਹਨੇ ਫਿਰ ਉਹਨੇ ਪਿੰਕੀ ਦਾ ਜ਼ਿਕਰ ਕੀਤਾ ਕਿ ਵੀ ਮੈਂ ਹੁਣੇ ਉਹਦਾ ਜ਼ਿਕਰ ਕਰਕੇ ਹਟਿਆ। There are many who are still in the force and often remain in the news for one or the other wrong reason, said a senior cop. ਉਹਨਾਂ ਨੇ ਕਿਹਾ ਜੀ ਅਜੇ ਬਹੁਤ ਸਾਰੇ ਪੁਲਿਸ 'ਚ ਉਹ ਕੈਟਾਂ ਵਾਲੇ ਲੋਕ ਨੇ ਜਿਹੜੇ ਕਿ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ। ਔਰ cat turned cops are ruthless when it comes to corruption or other immoral activities. ਕਿ ਵੀ ਇਹ ਜਿਹੜਾ ਔਰ ਇਹ ਗੱਲ ਕਹਿ ਰਿਹਾ ਰਿਟਾਇਰਡ ADGP ਰੈਂਕ ਆਫਿਸਰ ਕਿ ਵੀ ਇਹ ਬੜੇ ਬੇਦਰਦ ਨੇ ਜਦੋਂ ਭ੍ਰਿਸ਼ਟਾਚਾਰ ਔਰ ਦੂਸਰੀਆਂ ਬਦ ਅਖਲਾਕੀ ਦੀਆਂ ਘਟਨਾਵਾਂ ਦਾ ਆਉਂਦਾ। Their assets are generally more than that of any director general of police office rank. ਕਿ ਇਹਨਾਂ ਕੋਲ ਇੰਨਾ ਕੁ ਪੈਸਾ ਹੈ ਕਿ ਜਿੰਨਾ DGP ਦੇ ਕੋਲ ਵੀ ਨਹੀਂ ਹੋਏਗਾ। ਸੋ ਅਸੀਂ ਇਸ ਨੂੰ ਇਵੇਂ ਹੀ ਕਹਾਂਗੇ ਕਿ ਭਾਈ ਜਿਵੇਂ ਜਦੋਂ ਤੁਸੀਂ ਕੋਈ ਕਿਸੇ ਚੀਜ਼ ਨੂੰ ਬੀਜਦੇ ਹੋ ਤੇ ਫਿਰ ਉਹੀ ਕੁਝ ਵੱਢਦੇ ਹੋ। ਜਦੋਂ ਤੁਸੀਂ ਲਾਲੈਸਨੈਸ ਨੂੰ ਔਰ ਇਹੀ
ਕਿ ਜੇ ਨਵੰਬਰ 84 ਚ ਇਸ ਕਿਸਮ ਦੀ ਸ਼ਰੇਆਮ ਸਿੱਖ ਨਸਲਕੁਸ਼ੀ ਔਰ ਉਹਦੇ ਕਾਤਲਾਂ ਨੂੰ ਵਡਿਆਇਆ ਨਾ ਹੁੰਦਾ ਤੇ ਗੁਜਰਾਤ ਵਿੱਚ ਜਿਹੜਾ ਹੈ ਉਹ ਕਤਲੇਆਮ ਨਹੀਂ ਸੀ ਹੋਣਾ। ਤੇ ਜੇ ਗੁਜਰਾਤ ਵਾਲੇ ਫਰੀ ਨੇ ਅੱਜ ਜੋ ਗੁੰਡਾਗਰਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਾਊ ਵਿਜੀਲੈਂਟੇ ਹੋਣ ਕੋਈ ਹੋਰ ਹੋਣ, ਜਦੋਂ ਦਾ ਯੂਪੀ 'ਚ ਯੋਗੀ ਬਣਿਆ ਇਸ ਕਿਸਮ ਦੇ ਮਰਡਰ ਹੋ ਰਹੇ ਨੇ, ਬੰਦਾ ਸੋਚ ਵੀ ਨਹੀਂ ਸਕਦਾ। ਟ੍ਰੇਨਾਂ 'ਚ ਸਫ਼ਰ ਕਰਦੀਆਂ ਬੱਚੀਆਂ, ਕੋਈ ਬਾਹਰ ਜਿਹੜਾ ਹੈ ਉਹ ਜਿੱਥੇ ਮਰਜ਼ੀ ਕੌਣ ਕਿਹਦੇ ਨਾਲ ਕੀ ਹੋ ਜਾਣਾ, ਇਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਔਰ ਇਹ ਇਸ ਗੁੰਡਾਗਰਦੀ ਦਾ ਨਤੀਜਾ। ਔਰ ਅੱਜ ਪੰਜਾਬ ਪੁਲਿਸ ਇਹ ਜਿਹੜੇ ਨੇ ਗੁੰਡਾਜ਼ ਇਨ ਯੂਨੀਫਾਰਮ ਨੇ, ਔਰ ਇਹ ਸਾਰੀਆਂ ਹੀ ਉਸ ਕਿਸਮ ਦੀਆਂ ਕੈਟਾਂ ਨੂੰ ਇੰਡਕਟ ਕਰਕੇ ਜੋ ਇਹਨਾਂ ਨੇ ਇਲੀਗਲ ਕੰਮ ਕਰਵਾਏ ਹੋਏ ਨੇ ਉਹੀ ਵਾਪਸ ਸਿਰ ਦੇ ਉੱਤੇ ਡਿੱਗ ਰਹੇ ਜੀ। ਡਾਕਟਰ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਪੀਲ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਹੱਕਾਂ ਦੀ ਗੱਲ ਨੂੰ ਜਾਰੀ ਰੱਖੇ ਤਾਂ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰ ਸਕਦੇ ਹੋ। ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਰੈਕਰਿੰਗ ਡੋਨਰ ਬਣ ਸਕਦੇ ਹੋ, ਜਾਂ ਫਿਰ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਵੀ ਭੇਜੋ, ਜਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਨੰਬਰ ਤੇ 5164060694। ਵਿਊਅਰਸ, ਹੁਣ ਆਪਾਂ ਇੱਥੇ ਲੈਣੇ ਆ ਬ੍ਰੇਕ। ਤੁਸੀਂ ਕਿਤੇ ਨਹੀਂ ਜਾਣਾ, ਆਪਾਂ ਮਿਲਾਂਗੇ ਤੁਹਾਨੂੰ ਬ੍ਰੇਕ ਤੋਂ ਬਾਅਦ।